ਜੀ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵਾਇਲੈਂਟ ਹੋਮ ਇਨਵੇਜ਼ਨਸ ਹੋਈਆਂ ਸੀ, ਧੱਕੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਦੋ 'ਚ ਲੁਟੇਰੇ ਵੜ ਗਏ ਸੀ। ਇੱਕ ਜਗ੍ਹਾ ਦੇ ਉੱਤੇ ਤਾਂ ਉਹਨੇ 15 ਮਹੀਨੇ ਦੇ ਬੱਚੇ ਨੂੰ ਗਨ ਦੇ ਥੱਲੇ ਰੱਖਿਆ ਤੇ ਨਾਲ ਉਹਦੇ ਪੇਰੈਂਟਸ ਨੂੰ ਬੈਂਕ 'ਚ ਲੈ ਗਿਆ ਪੈਸੇ ਕਢਾਉਣ ਦੇ ਲਈ, ਜਿਹਦੇ ਕੋਲ 1 ਲੱਖ ਤੋਂ ਵੱਧ ਡਾਲਰ ਸੀ। ਜੀ। ਲੱਕਲੀ ਬੈਂਕ ਉਸ ਟਾਈਮ ਤੇ ਕਲੋਜ਼ ਹੋ ਚੁੱਕੀ ਸੀ। ਦੂਸਰੀ ਜਗ੍ਹਾ ਦੋ ਬਜ਼ੁਰਗ ਬੰਦੇ ਸੀ ਜਿਨ੍ਹਾਂ ਨੂੰ ਹਸਬੈਂਡ ਵਾਈਫ ਬੈਲਟਾਂ ਦੇ ਨਾਲ ਬੰਨ੍ਹ ਕੇ ਉਹਨਾਂ ਨੂੰ ਉਹਨਾਂ ਨਾਲ ਜਲੀਲ ਵੀ ਕੀਤਾ ਤੇ ਉਹਨਾਂ ਨੂੰ ਕਾਫੀ ਘੰਟੇ ਬੰਨ੍ਹ ਰੱਖਿਆ ਤੇ ਪੂਰਾ ਘਰ ਉਹਨਾਂ ਦਾ ਲੁੱਟਿਆ। ਉਸ ਸੰਬੰਧ ਦੇ ਵਿੱਚ ਸੈਨ ਹੋਜ਼ੇ ਦੀ ਪੁਲਿਸ ਡਿਪਾਰਟਮੈਂਟ ਨੇ 4 ਜਾਣਿਆਂ ਨੂੰ ਅਰੈਸਟ ਕਰ ਲਿਆ ਹੈਗਾ। ਅਮਾਂਦੋ ਮੰਜ਼ਾਨੋ 19 ਸਾਲਾਂ ਦੇ, ਡੈਨੀਅਲ ਮੈਂਡਜ਼ 19 ਸਾਲਾਂ ਦੇ, ਐਡਜੂਆਰਡੋ ਸੈਂਤੀਆਗੋ 23 ਸਾਲਾਂ ਦੇ ਤੇ ਇੱਕ 17 ਸਾਲਾਂ ਦਾ ਹੋਰ ਬੱਚਾ ਸੀ ਜਿਸ ਨੂੰ ਅਰੈਸਟ ਕੀਤਾ ਗਿਆ ਵਾਇਲੈਂਟ ਹੋਮ ਇਨਵੇਜਨ ਦੇ ਕਰਕੇ। ਇਹ ਸਾਰਾ ਕੁਝ ਈਸਟ ਤੇ ਸਾਊਥ ਸੈਨ ਹੋਜ਼ੇ ਦੇ ਵਿੱਚ ਵਾਪਰਿਆ। 600 ਬਲਾਕ ਨਾਰਥ ਕੈਪੀਟਲ ਤੇ ਇੱਕ ਘਰ ਸੀ। ਇੱਦਾਂ ਹੀ ਇੱਕ ਤਰ੍ਹਾਂ 1000 ਬਲਾਕ ਸਮਰਡੇਲ ਡਰਾਈਵ ਦੇ ਉੱਤੇ ਇਹ ਘਰ ਸੀਗਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਸਿਟੀ ਦੇ ਜਿਹੜੇ ਕੌਂਸਲ ਦੇ ਵਿੱਚ ਕਾਫੀ ਰੌਲਾ ਗੌਲਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉੱਥੋਂ ਦੇ ਜਿਹੜੇ ਕੌਂਸਲਮੈਨ ਸ਼ੌਨ ਲੋਲੀ, ਉਹ ਕਹਿੰਦੇ ਆ ਵੀ ਉਹ ਉੱਥੇ ਰਿਕੁਆਇਰਮੈਂਟ ਆ ਵੀ ਜਿਹੜੇ ਵੀ ਸਿਟੀ ਕੌਂਸਲ ਮੈਂਬਰ ਆ ਉਹ ਜਿਹੜੀ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ ਉਹਨੂੰ ਉੱਥੇ ਹੀ ਰਹਿਣਾ ਪੈਂਦਾ ਆ। ਇਹ ਉੱਥੋਂ ਦੀ ਰਿਕੁਆਇਰਮੈਂਟ ਆ। ਹੁਣ ਕਹਿੰਦੇ ਵੀ ਬੀਤੇ ਦਿਨਾਂ ਦੇ ਵਿੱਚ ਇਹ ਖੁਲਾਸਾ ਜਿਹੜਾ ਉਹ ਹੋਇਆ ਵੀ ਸੈਕਰਾਮੈਂਟੋ ਦਾ ਇਹ ਕੌਂਸਲਮੈਨ ਜਿਹੜੇ ਆ ਉਹ ਤੇ ਉਹ ਇੰਪਲਾਈ ਤੇ ਉਹਦਾ ਜਿਹੜਾ ਪਰਿਵਾਰ ਆ ਉਸ ਘਰ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਉੱਥੇ ਰਹਿ ਰਹੇ ਸੀਗੇ। ਸੋ ਕਹਿੰਦੇ ਵੀ ਜਿਸ ਘਰ ਨੂੰ ਵੋਟ ਪਾਉਣ ਦੇ ਲਈ ਐਡਰੈਸ ਨੂੰ ਵਰਤ ਰਹੇ ਹੈਗੇ ਆ ਉਸੇ ਹੀ ਘਰ ਦੇ ਵਿੱਚ ਉਹ ਨਹੀਂ ਸੀਗੇ। ਸੋ ਕਹਿੰਦੇ ਵੀ ਇੱਕ ਔਰਤ ਜਿਹੜੀ ਸਿਟੀ ਕੌਂਸਲ ਮੈਂਬਰ ਦੇ ਲਈ ਕੰਮ ਕਰਦੀ ਆ ਉਹ ਆਪਣੇ ਪਰਿਵਾਰ ਦੇ ਨਾਲ ਉਸ ਘਰ ਦੇ ਵਿੱਚ ਇਨਫੈਕਟ ਰਹਿ ਰਹੀ ਹੈਗੀ ਆ, ਜਦ ਕਿ ਜਿਹੜੇ ਸਿਟੀ ਕੌਂਸਲਮੈਨ ਸ਼ੌਨ ਲੋਲੀ ਉੱਥੇ ਨਹੀਂ ਹੈਗੇ। ਸੋ ਇਹ ਹੁਣ ਨਵਾਂ ਜਿਹੜਾ ਆ ਰੌਲਾ ਗੌਲਾ ਉੱਥੇ ਪੈ ਰਿਹਾ। ਕਹਿੰਦੇ ਵੀ ਖੁਦ ਜਿਹੜੇ ਕੌਂਸਲਮੈਨ ਹੈਗੇ ਨੇ ਉਹਨਾਂ ਦਾ ਇੱਕ ਹੋਰ ਘਰ ਹੈਗਾ ਗ੍ਰੇਨਾਈਟ ਬੇ ਦੇ ਵਿੱਚ 2016 ਤੋਂ, ਪਰ ਲੋਲੀ ਇਸ ਘਰ ਦੇ ਵਿੱਚ ਰਜਿਸਟਰਡ ਨੇ ਵੋਟ ਪਾਉਣ ਦੇ ਲਈ ਤੇ ਖੁਦ ਜਿਹੜੇ ਆ ਕਿਸੇ ਹੋਰ ਘਰ ਦੇ ਵਿੱਚ ਇਸ ਟਾਈਮ ਰਹਿ ਰਹੇ ਨੇ। ਜੀ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਟੈਕ ਟਾਈਟਨ ਅਡੋਬੀ ਸਿਸਟਮਸ ਜਿਹੜੀ ਕੰਪਨੀ ਆ ਉਹ ਇੱਕ ਨਵੀਂ ਬਿਲਡਿੰਗ ਡਾਊਨਟਾਊਨ ਸੈਨ ਹੋਜ਼ੇ 'ਚ ਆ ਉੱਥੇ ਮੂਵ ਕਰਨ ਜਾ ਰਹੀ ਆ, ਜਿੱਥੇ ਕਿ ਕਹਿੰਦੇ ਪਈ ਉਹਨਾਂ ਦੇ EMPLOYEES ਦੀ ਗਿਣਤੀ ਵੀ ਡਬਲ ਹੋ ਜਾਊਗੀ। ਰੀਸੈਂਟਲੀ ਬਹੁਤ ਸਾਰੀਆਂ ਕੰਪਨੀਆਂ ਆਪਣੇ EMPLOYEES ਨੂੰ ਇਹ ਕਹਿ ਰਹੀਆਂ ਵੀ ਜਾਂ ਤਾਂ ਵਾਪਸ ਕੰਮ ਤੇ ਆਓ ਤੇ ਜਾਂ ਕੁਛ ਦਿਨ ਕੰਮ ਤੇ ਆਓ, ਕੁਛ ਦਿਨ ਘਰੋਂ ਕੰਮ ਕਰੋ। ਸੋ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਬੁਲਾ ਵੀ ਲਿਆ ਆ। ਟੈਸਲਾ ਨੇ ਤਾਂ ਸਾਰੇ EMPLOYEES ਨੂੰ ਕਹਿ ਦਿੱਤਾ ਵੀ ਜਿਹਨੀ ਨਹੀਂ ਆਉਣਾ ਘਰੋਂ ਕੰਮ ਕਰਨਾ ਆ ਤੇ ਉਹ ਬੇਸ਼ੱਕ ਦੀ ਕੰਮ ਛੱਡ ਦੇਣ। ਤੇ ਉਹਨਾਂ ਨੇ ਕੱਲ ਇੱਕ ਪੂਰੇ ਦਾ ਪੂਰਾ ਯੂਨਿਟ ਸੈਨ ਮਟੇਓ ਦੇ ਵਿੱਚ ਬੰਦ ਕਰਤਾ ਸੀ, ਜਿੱਥੇ 200 ਦੇ ਕਰੀਬ ਇੰਜੀਨੀਅਰ ਕੰਮ ਕਰਦੇ ਸੀ। ਸੋ ਅਡੋਬੀ ਸਿਸਟਮਸ ਡਾਊਨਟਾਊਨ ਸੈਨ ਹੋਜ਼ੇ ਦੇ ਵਿੱਚ ਅਰਲੀ 2023 ਦੇ ਵਿੱਚ ਆਪਣਾ ਆਫਿਸ ਮੂਵ ਕਰਨ ਜਾ ਰਹੇ ਆ। ਪਹਿਲਾਂ ਵੀ ਇਹਨਾਂ ਦਾ ਆਫਿਸ ਡਾਊਨਟਾਊਨ ਹੈਗਾ ਆ। ਇਹਦੇ ਵਿੱਚ ਇਹ ਵੱਡਾ ਕਾਫੀ ਬਿਲਡਿੰਗ ਆ, 18 ਸਟੋਰੀ ਬਿਲਡਿੰਗ ਆ, 7 ਲੱਖ ਸਕੁਅਰ ਫੁੱਟ ਹੈਗੀ ਆ। ਐਗਜ਼ਿਸਟਿੰਗ ਜੋ ਅਡੋਬੀ ਦੀ ਸਿਸਟਮ ਆ ਉਹਦੇ ਨਾਲ ਇਹ ਕਨੈਕਟਡ ਹੈਗੀ ਸੈਨ ਫਰਨਾਂਡੋ ਸਟਰੀਟ ਦੇ ਉੱਤੇ। ਸਿਲੀਕਨ ਵੈਲੀ ਦੀ ਕਹਿੰਦੇ ਵੀ ਪਹਿਲੀ ਇਲੈਕਟ੍ਰਿਕ ਬਿਲਡਿੰਗ ਹੋਊਗੀ ਇਹ ਜੋ ਚੈਨ ਹੈਗੇ ਆ ਉਹਨਾਂ ਦੇ ਸਪੋਕਸ ਪਰਸਨ ਅਡੋਬੀ ਸਿਸਟਮ ਦੇ, ਉਹਨਾਂ ਨੇ ਇਹ ਕਿਹਾ ਹੈਗਾ। ਪ੍ਰੈਜ਼ੈਂਟਲੀ ਅਡੋਬੀ ਸਿਸਟਮ 3800 ਦੇ ਕਰੀਬ ਲੋਕਾਂ ਨੂੰ ਇੰਪਲਾਈ ਕਰਦੀ ਆ ਸੈਨ ਹੋਜ਼ੇ ਦੇ ਆਫਿਸ ਦੇ ਵਿੱਚ। ਜਿਹੜੀ ਨਵੀਂ ਹਾਈ ਰਾਈਜ਼ ਬਿਲਡਿੰਗ ਆ ਉਹਦੇ 'ਚ 3300 ਲੋਕ ਕੰਮ ਕਰ ਸਕਦੇ ਹੈਗੇ। ਸੋ ਟੋਟਲ ਹੈਡ ਕਾਊਂਟ 6800 ਦੇ ਕਰੀਬ ਉੱਥੇ ਕੰਮ ਕਰ ਸਕਣਗੇ, ਜੋ ਕਿ 79% ਜੋ EMPLOYEES ਆ ਸੈਨ ਹੋਜ਼ੇ ਅਰਬਨ ਏਰੀਏ 'ਚ ਉਹ ਹੋਣਗੇ। ਜੀ ਜੀ।